ਜੋ ਸਿੰਘ ਜੀ ਗੱਲ ਕਰਦੇ ਜਾਈਏ ਗੋਲਡਮੈਨ ਸੈਕਸ ਇੱਕ ਕਾਫੀ ਮਸ਼ਹੂਰ ਬੈਂਕ ਆ ਇਹ ਇੱਕ ਅਜਿਹੀ ਫਰਮ ਆ ਜਿਹੜੀ ਇਕਨੋਮਿਕ ਚੀਜ਼ਾਂ ਦੇ ਉੱਤੇ ਆਪਣੀਆਂ ਟਿੱਪਣੀਆਂ ਜਿਹੜੀਆਂ ਉਹ ਕਰਦੀ ਰਹਿੰਦੀ ਆ। ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਨੂੰ ਵਧਾਉਣ ਦੇ ਨਾਲ ਜਿਹੜਾ ਯੂਐਸ ਦਾ ਲੇਬਰ ਗੈਪ ਆ ਇਸ ਟਾਈਮ ਜਿਹੜੀ ਲੋਕਾਂ ਦੀ ਕਾਮਿਆਂ ਦੀ ਦਰਕਾਰ ਆ ਉਹ ਖਤਮ ਹੋ ਸਕਦੀ ਆ, ਉਸ ਨੂੰ ਫਿਕਸ ਕੀਤਾ ਜਾ ਸਕਦਾ ਆ। ਕਹਿੰਦੇ ਵੀ ਜਿੰਨੀਆਂ ਇਸ ਟਾਈਮਸ ਜੌਬਸ ਅਵੇਲੇਬਲ ਨੇ, ਜਿੰਨੀਆਂ ਇਸ ਟਾਈਮ ਮੌਜੂਦ ਨੇ ਤੇ ਜਿੰਨੇ ਲੋਕ ਕਾਮੇ ਅਵੇਲੇਬਲ ਆ ਉਹ ਉਸ ਦੇ ਤਹਿਤ ਜਿਹੜੇ ਉਹ ਵੇਜਸ ਆ, ਤਨਖਾਹਾਂ ਵੀ ਜਿਹੜੀਆਂ ਉਹ ਵੱਧ ਰਹੀਆਂ ਤੇ ਇਸ ਦੇ ਹਿਸਾਬ ਦੇ ਨਾਲ ਕਹਿੰਦੇ ਆ ਵੀ ਜੇ ਇਸ ਚੀਜ਼ ਨੂੰ ਠੀਕ ਕਰਦਾ ਤਾਂ ਉਹ ਜਿਹੜਾ ਗੈਪ ਹੈਗਾ ਨੰਬਰ ਆਫ ਜੌਬਸ ਅਵੇਲੇਬਲ ਤੇ ਨੰਬਰ ਆਫ ਵਰਕਰਸ ਅਵੇਲੇਬਲ, ਉਹਦੇ ਲਈ ਆਪਾਂ ਨੂੰ ਇਮੀਗ੍ਰੈਂਟਸ ਨੂੰ ਜ਼ਿਆਦਾ ਇੱਥੇ ਲਿਆਉਣਾ ਚਾਹੀਦਾ ਆ। ਯੂਐਸ ਸੈਂਸਸ ਬਿਊਰੋ ਦੇ ਤਹਿਤ ਯੂਐਸ ਦੇ ਵਿੱਚ 2020 ਦੇ ਆਏ ਜਿਹੜੇ ਸੈਂਸਸ ਦੇ ਆંકੜੇ, ਮਰਦਮਸ਼ੁਮਾਰੀ ਦੇ ਆંકੜਿਆਂ ਦੇ ਤਹਿਤ ਇਮੀਗ੍ਰੇਸ਼ਨ ਉਹ ਘਟੀ ਹੈਗੀ ਆ। ਸੋ ਇਹ ਜਿਹੜਾ ਇਸ ਟਾਈਮ ਦੱਸਿਆ ਜਾ ਰਿਹਾ 2010 ਤੋਂ 2018 ਦੇ ਵਿੱਚ ਜਿਹੜੇ ਫੋਰਨ ਬੋਰਨ ਵਰਕਰ ਬਾਹਰਲੇ ਮੁਲਕ 'ਚ ਜੰਮੇ ਜਿਹੜੇ ਕਾਮੇ ਉਹ 60% ਗਰੋਥ ਹੁੰਦੀ ਸੀ ਯੂਐਸ ਲੇਬਰ ਫੋਰਸ ਦੀ, ਤੇ ਹੁਣ ਕਹਿੰਦੇ ਆ ਵੀ ਇਹ ਇਸ ਦੇ ਵਿੱਚ ਆਲਰੇਡੀ ਕੰਮ ਘਟ ਚੁੱਕਾ ਹੈਗਾ ਆ। ਯੂਐਸ ਦੀ ਪਾਪੂਲੇਸ਼ਨ 2 ਮਿਲੀਅਨ ਘਟੀ ਹੈਗੀ ਆ ਤੇ ਨਾਲ ਦੇ ਨਾਲ ਲੇਬਰ ਫੋਰਸ ਉਹ 1.6 ਮਿਲੀਅਨ ਓਵਰਆਲ ਘਟ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਇਮੀਗ੍ਰੇਸ਼ਨ ਜੇ ਰੀਬਾਉਂਡ ਕਰਦੀ ਆ, ਗ੍ਰੀਨ ਕਾਰਡ ਇਸ਼ੂਐਂਸ ਨਵੇਂ ਅਰਾਈਵਲਸ ਨੂੰ ਜਲਦੀ ਜਿਹੜੇ ਉਹ ਮਿਲਦੇ ਆ, ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਜਾਂਦੇ ਆ, ਟੈਂਪਰੇਰੀ ਵਰਕ ਵੀਜ਼ਾਸ ਉਹ ਨਾਰਮਲ ਲੈਵਲ ਦੇ ਉੱਤੇ ਜਾਣਗੇ, ਤਾਂ ਫਿਰ ਇਹ ਜਿਹੜਾ ਲੇਬਰ ਗੈਪ ਇਸ ਟਾਈਮ ਆਪਾਂ ਨੂੰ ਦਿਖ ਰਿਹਾ ਆ ਉਹ ਹਟ ਸਕਦਾ ਆ, ਉਹ ਘਟ ਸਕਦਾ ਆ। ਹਰਜੋਤ ਸਿੰਘ ਜੀ, ਉੱਦਾਂ ਹਰ ਇੱਕ ਬੰਦਾ ਜਿਹੜਾ ਉਹ ਸੋਚਦਾ ਯਾਰ, ਕਦੀ ਕਹਿ ਦਿੰਦੇ ਆ ਵੀ ਜੌਬਸ ਜ਼ਿਆਦਾ ਆ, ਨੌਕਰੀਆਂ ਘੱਟ, ਜਿਹੜੇ ਕੰਮ ਕਰਨ ਵਾਲੇ ਬੰਦੇ ਘੱਟ ਆ। ਖਬਰਾਂ ਫਿਰ ਆ ਜਾਂਦੀਆਂ ਵੀ ਇੱਥੇ ਬੰਦਿਆਂ ਨੇ ਕੱਢਣਾ ਸ਼ੁਰੂ ਕਰ ਦਿੱਤਾ। ਹੁਣ ਇਹ ਕਹਿੰਦੇ ਵੀ ਇਮੀਗ੍ਰੇਸ਼ਨ ਵਧਾ ਦਿਓ ਤਾਂ ਇਹ ਜਿਹੜਾ ਗੈਪ ਆ ਉਸ ਨੂੰ ਇਹ ਘਟ ਜਾਊਗਾ। ਸੋ ਸਮਝ ਨਹੀਂ ਜਿਹੜੀ ਉਹ ਪੈਂਦੀ ਵੀ ਕਿੱਥੇ ਕਿਹੜੀ ਚੀਜ਼ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਇੱਕ ਕਾਫੀ ਕਹਿ ਲਓ ਵੀ ਦੁਬਿਧਾ ਵਾਲਾ ਮਾਹੌਲ ਲੋਕਾਂ ਦੇ ਲਈ ਬਣ ਰਿਹਾ ਹੈਗਾ। ਪਰ ਜਿਹੜਾ ਗੋਲਡਮੈਨ ਸੈਕਸ ਆ, ਆਈ ਥਿੰਕ ਇਹ ਮੋਸਟਲੀ ਜਿਹੜੀਆਂ ਹਾਈ ਪੇਇੰਗ ਜੌਬਸ ਆ ਉਸ ਦੇ ਵਿੱਚ ਜਿਹੜਾ ਇਸ ਟਾਈਮ ਲੇਬਰ ਗੈਪ ਆਇਆ ਹੈਗਾ ਆ ਉਸ ਨੂੰ ਪੂਰੀਆਂ ਕਰਨ ਦੇ ਲਈ ਆ। ਤੇ ਆਪਾਂ ਇਹ ਵੀ ਹਰਜੋਤ ਸਿੰਘ ਜੀ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਸੀਜ਼ਨਲ ਵਰਕਰਸ ਵੀ ਬਹੁਤ ਜ਼ਿਆਦਾ ਘੱਟ ਆ ਰਹੇ ਆ। ਖੇਤਾਂ 'ਚ ਕੰਮ ਕਰਨ ਵਾਲੇ, ਸਟੋਰਾਂ ਤੇ ਕੰਮ ਕਰਨ ਵਾਲੇ, ਉਹ ਵੀ ਇਸ ਟਾਈਮ ਘੱਟ ਨਜ਼ਰ ਆ ਰਹੇ ਸੀਗੇ। ਪਰ ਹਾਲ ਦੀ ਘੜੀ ਹੁਣ ਬਿਜ਼ਨਸਿਸ ਵੀ ਬੜੇ ਫੂਕ ਕੇ ਕਦਮ ਚੱਕ ਰਹੇ ਆ। ਕੱਲ ਪਰਸੋਂ ਹੀ ਆਪਾਂ ਤੁਹਾਨੂੰ ਰਿਪੋਰਟ ਇੱਕ ਸੁਣਾਈ ਸੀ ਵੀ ਕਿਸ ਤਰੀਕੇ ਦੇ ਨਾਲ ਵੱਡੀਆਂ ਕੰਪਨੀਆਂ ਹਾਇਰਿੰਗ ਫਰੀਜ਼ ਤੇ ਓਵਰ ਸਟਾਫਿੰਗ ਨੂੰ ਘਟਾਉਣ ਦੇ ਲਈ ਲੋਕਾਂ ਨੂੰ ਕੰਮ ਤੋਂ ਜਿਹੜਾ ਉਹ ਕੱਢ ਸਕਦੀ ਆ। ਸੋ ਇਸ ਟਾਈਮ ਸੀਸਾ ਵਾਲਾ ਜਿਹੜਾ ਕੰਮ ਆ ਨਾ, ਕਦੀ ਝੂਲਾ ਇੱਕ ਪਾਸੋਂ ਉੱਤੇ ਇੱਕ ਪਾਸੋਂ ਥੱਲੇ, ਸੋ ਸਮਝ ਜਿਹੜਾ ਆ ਉਹ ਕੁਛ ਵੀ ਪੱਲੇ ਜਿਹੜਾ ਉਹ ਨਹੀਂ ਪੈ ਰਿਹਾ ਹੈਗਾ ਜੀ। ਸੋ ਇਨਫਲੇਸ਼ਨ ਕਰਕੇ ਜਿਹੜੇ ਲੋ ਪੇਇੰਗ ਜੌਬ ਆ, ਤਾਂ ਕਰਕੇ ਜਿਹੜੇ ਸਾਊਥ ਅਮਰੀਕਾ ਦੇ ਲੋਕ ਜਾਂ ਮੈਕਸੀਕੋ ਤੋਂ ਖੇਤਾਂ 'ਚ ਵੀ ਕੰਮ ਕਰਨ ਆਉਂਦੇ ਆ, ਉਹ ਰੁਕੇ ਹੋਏ ਆ। ਉਹ ਕਹਿੰਦੇ ਇੱਕ ਤਾਂ ਜਿਹੜੀਆਂ ਟਿਕਟਾਂ ਆ ਉਹ ਬਹੁਤ ਮਹਿੰਗੀਆਂ ਆ, ਦੂਜੇ ਨੰਬਰ ਤੇ ਜਦੋਂ ਆਉਂਦੇ ਆ ਫੂਡ ਦੀ ਕਾਸਟ, ਗੈਸ ਦੀ ਕਾਸਟ, ਅਪਾਰਟਮੈਂਟ ਰੈਂਟ ਬਹੁਤ ਜ਼ਿਆਦਾ ਵੱਧ ਗਿਆ। ਤੇ ਜੇ ਲੇਆਫ ਦੀ ਗੱਲ ਕਰਦੇ ਜਾਈਏ, ਅੱਜ ਪੇਪਾਲ ਕੰਪਨੀ ਕਾਫੀ ਵੱਡੀ ਕੰਪਨੀ ਆ, ਸਾਰਿਆਂ ਨੂੰ ਪਤਾ ਹੀ ਆ, ਉਹਨਾਂ ਨੇ ਅਨਾਉਂਸ ਕੀਤਾ ਵੀ ਸੈਨੋਜ਼ੇ ਦੇ ਵਿੱਚ ਉਹ ਆਪਣੇ ਆਫਿਸ ਚੋਂ 83 ਦੇ ਕਰੀਬ EMPLOYEES ਲੇਆਫ ਕਰਨ ਜਾ ਰਹੇ ਆ। ਸੋ ਉਹ EMPLOYEES ਉਹ ਆ ਜਿਹੜੇ ਇੰਜੀਨੀਅਰ ਆ, ਮੈਨੇਜਰਸ ਆ, ਡਾਇਰੈਕਟਰਸ ਹੈਗੇ ਆ, ਹਾਈ ਪੇਇੰਗ ਜੌਬਸ ਹੈਗੀਆਂ। ਸੋ ਇਹ ਪੇਪਾਲ ਪਹਿਲੀ ਕੰਪਨੀ ਹੋ ਗਈ ਆ ਜਿਹੜੀ ਬੇ ਏਰੀਏ ਦੇ ਵਿੱਚ, ਨੈਟਫਲਿਕਸ ਨੇ ਤਾਂ ਕੀਤੇ ਸੀ, ਪਰ ਇਹਨਾਂ ਦੇ ਕਾਫੀ ਹਾਈ ਪੇਇੰਗ ਤੇ ਹਾਈ ਪੋਜੀਸ਼ਨ ਵਾਲੇ ਲੋਕ ਆ, ਉਹਨਾਂ ਨੂੰ ਅੱਜ ਉਹਨਾਂ ਨੇ ਅਨਾਉਂਸ ਕੀਤਾ ਵੀ 83 EMPLOYEES ਆਪਾਂ ਲੇ ਆਫ ਕਰਨ ਜਾ ਰਹੇ ਹੈਗੇ ਆ।